ਪੰਜਾਬੀ ਰੇਡੀਓ 'ਚ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇਤੂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਜੀ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹਾਦਰ ਸਿੰਘ ਜੀ ਗਿੱਲ ਫੋਬਲਰ ਤੋਂ, ਸੁੱਚਾ ਸਿੰਘ ਜੀ ਅਫਰੈਜ਼ਨਾ ਤੋਂ, ਸਰਬਜੀਤ ਸਿੰਘ ਜੀ ਚੋਕਰ ਠਰਲਿਕ ਤੋਂ, ਹਰਵਿੰਦਰ ਸਿੰਘ ਸਾਮਰਾ ਤੇ ਸੁਰਿੰਦਰ ਸਿੰਘ ਜੀ ਜੁੱਬਾ ਸਿਟੀ ਤੋਂ, ਜੱਸੀ ਗਿੱਲ ਤੇ ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਪ ਸਭ ਦਾ। ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਅਕਾਲੀਆਂ ਨੇ ਕਿਤੇ ਕਿਤੇ ਟਾਵੇਂ ਲਾਏ ਸੀਗੇ ਧਰਨਿਆਂ ਦੇ ਵਿੱਚੋਂ ਤਾਂ ਪਤਾ ਨਹੀਂ ਕੀ ਨਿਕਲਿਆ, ਪਰ ਹਾਈ ਕੋਰਟ ਦੇ ਡੰਡੇ ਨੇ ਇਹਨਾਂ ਦੇ ਧਰਨੇ ਚੁਕਾਏ। ਬਿਲਕੁਲ ਜੀ, ਇਹ ਐਕਚੁਅਲੀ ਇੱਕ ਫਿਕਸ ਮੈਚ ਜਿਹੜਾ ਜੀ ਉਹ ਖੇਡਿਆ ਗਿਆ। ਜਿਹੜੀ ਸਕ੍ਰਿਪਟ ਸੀਗੀ ਜੀ ਉਹ ਮਿੱਥ ਕੇ ਜਿਹੜੀ ਉਹ ਲਿਖੀ ਗਈ ਤੇ ਉਹਨੂੰ ਅੰਜਾਮ ਦਿੱਤਾ ਗਿਆ। ਸ਼ਾਇਦ ਉਹਦਾ ਰੀਜ਼ਨ ਇਹ ਸੀਗਾ ਕਿ ਕੁਛ ਬੂਸਟ ਜਿਹੜੀ ਹੈ ਜੀ ਉਹ ਕਰਵਾਈ ਜਾਵੇ ਉਸ ਪਾਰਟੀ ਨੂੰ ਜਿਹੜੀ ਸੱਤਾ ਦੇ ਵਿੱਚ 10 ਸਾਲ ਰਹੀ ਤੇ ਮੁੜ ਕੇ ਹਾਲਾਤ ਜਿਹੜੇ ਬਣ ਗਏ ਕਿ ਉਹ ਵਿਰੋਧੀ ਧਿਰ ਵੀ ਨਾ ਬਣ ਸਕੇ। ਇਹ ਇੱਕਦਮ ਜਿਹੜਾ ਧਰਨਿਆਂ ਦਾ ਖਿਆਲ ਸੀਗਾ ਜੀ, ਇਹ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਦਿਮਾਗ ਦੀ ਉਪਜ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਉਹ ਖੁਦ ਜਿਹੜਾ ਸੀ 100 ਬੰਦਾ ਲੈ ਕੇ ਹਰੀਕੇ ਜਿਹੜਾ ਹੈਡਵਰਕ ਸੀਗਾ ਉੱਥੇ ਧਰਨੇ ਦੇ ਉੱਤੇ ਬੰਗਾਲੀ ਪੁਲ ਜਿਹੜਾ ਵੱਜਦਾ ਉੱਥੇ ਆ ਕੇ ਬੈਠ ਗਏ। ਬਾਕੀ ਜਿਹੜੇ ਅਕਾਲੀ ਸੀ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਆਪੋ ਆਪਣੇ ਏਰੀਏ ਦੇ ਵਿੱਚ ਸਾਰੇ ਹਾਈਵੇ ਜਿਹੜੇ ਆ ਜੀ ਉਹ ਜਾਮ ਕਰ ਦਿਓ। ਬਿਆਸ ਪੁਲ ਦੇ ਉੱਤੇ ਵੀ 50-60 ਜਿਹੜੇ ਸੀਗੇ ਜੀ ਅਕਾਲੀ ਵਰਕਰ ਉਹ ਆ ਕੇ ਬਹਿ ਗਏ। ਦਿੱਲੀ ਅੰਮ੍ਰਿਤਸਰ ਜਿਹੜਾ ਹਾਈਵੇ ਸੀਗਾ ਉੱਥੇ ਵੀ ਕੁਛ ਥਾਵਾਂ ਦੇ ਉੱਤੇ ਜਿਹੜਾ ਜੀ ਇਹ ਬੈਠੇ। ਬਠਿੰਡਾ ਰੋਡ ਦੇ ਉੱਤੇ ਵੀ ਜਿਹੜਾ ਜੀ ਕੁਛ ਲੋਕ ਸੀਗੇ ਉਹ ਬੈਠੇ। ਲੋਕ ਖੱਜਲ ਖਵਾਰ ਜਿਹੜੇ ਸੀ ਉਹ ਹੋਣੇ ਸ਼ੁਰੂ ਹੋ ਗਏ। ਐਂਬੂਲੈਂਸਾਂ ਜਿਹੜੀਆਂ ਸੀਗੀਆਂ ਉਹ ਫਸ ਗਈਆਂ, ਦਰਾਤਾਂ ਜਿਹੜੀਆਂ ਸੀਗੀਆਂ ਉਹ ਫਸ ਗਈਆਂ। ਕੁਝ ਥਾਵਾਂ ਦੇ ਉੱਤੇ ਆਪਣੇ ਬਿਮਾਰ ਬੱਚਿਆਂ ਨੂੰ ਚੁੱਕ ਕੇ ਜਿਹੜਾ ਸੀਗਾ ਜੀ ਇੱਥੋਂ ਜਿਹੜੇ ਇਹਨਾਂ ਨੇ ਧਰਨੇ ਲਾਏ ਸੀ ਉੱਥੋਂ ਜਾਂਦੇ ਲੋਕ ਵੇਖੇ ਗਏ ਹਸਪਤਾਲਾਂ ਵੱਲ ਨੂੰ। ਜਦੋਂ ਸਵੇਰ ਦੇ 11 ਵਜੇ ਤੇ ਇੱਕ ਜਿਹੜੀ ਪਟੀਸ਼ਨ ਸੀਗੀ ਉਹ ਹਾਈ ਕੋਰਟ ਦੇ ਵਿੱਚ ਫਾਈਲ ਕੀਤੀ ਗਈ। ਇਹ ਆਖਿਆ ਗਿਆ ਜੀ ਕਿ ਹਾਈ ਕੋਰਟ ਨੂੰ ਰਿਕੁਐਸਟ ਕੀਤੀ ਗਈ ਕਿ ਇਹਨੂੰ ਤੁਰੰਤ ਸੁਣਿਆ ਜਾਵੇ ਕਿਉਂਕਿ ਲੋਕ ਪਰੇਸ਼ਾਨ ਹੋ ਰਹੇ ਆ। ਤੇ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਸੀ ਜੀ ਉਹਨਾਂ ਨੇ ਝੱਟ ਦੇਣੀ ਇਹਦੇ ਉੱਤੇ ਜਿਹੜੀ ਕਾਰਵਾਈ ਕੀਤੀ, ਨੋਟਿਸ ਜਾਰੀ ਕਰ ਦਿੱਤਾ ਕਿ ਜਿਹੜੇ ਪੁਲਿਸ ਦੇ ਸੀਨੀਅਰ ਤੇ ਐਡਮਿਨਿਸਟ੍ਰੇਟਰ ਨੇ ਉਹ ਹਾਜ਼ਰ ਹੋਣ ਅਦਾਲਤ ਦੇ ਵਿੱਚ, ਕਿਉਂਕਿ ਇਹਦਾ ਜਿਹੜੀ ਸੁਣਵਾਈ ਆ ਉਹ 2 ਵਜੇ ਜਿਹੜੇ ਸੀਗੇ ਜੀ ਉਹ 2 ਜੱਜ ਜਿਹੜੇ ਉਹ ਬੈਠੇ, ਉਹਨਾਂ ਨੇ ਇਹਦੀ ਗੰਭੀਰਤਾ ਸਾਰੀ ਦੇਖੀ ਔਰ ਇਹ ਕਿਹਾ ਕਿ ਉਹ ਤੁਰੰਤ ਇਹਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਕੁਛ ਸਮੇਂ ਤੋਂ ਬਾਅਦ ਕਰਨਗੇ। ਕਹਾਣੀ ਜਿਹੜੀ ਸੀਗੀ ਜੀ ਉਹ ਪਹੁੰਚ ਗਈ ਧਰਨਾਕਾਰੀਆਂ ਤੱਕ ਵੀ ਕਿ ਹਾਈ ਕੋਰਟ ਜਿਹੜੀ ਆ ਉਹ ਸਖਤ ਹੋ ਰਹੀ ਆ। 3:10 ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜਾ 2 ਮੈਂਬਰੀ ਬੈਂਚ ਸੀਗਾ ਜੀ ਉਹਨੇ ਇਹ ਗੱਲ ਆਖੀ ਕਿ ਡਿਪਟੀ ਕਮਿਸ਼ਨਰ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਧਰਨਾ ਨਹੀਂ ਲਾਇਆ ਜਾ ਸਕਦਾ। ਇਹ ਸਾਰੇ ਧਰਨੇ ਗੈਰ ਕਾਨੂੰਨੀ ਨੇ, ਤੁਰੰਤ ਚੁੱਕੋ। ਇਹ ਕਿਹਾ ਕਿ ਇਹਨਾਂ ਬੰਦਿਆਂ ਦੇ ਉੱਤੇ ਮਾਮਲੇ ਜਿਹੜੇ ਆ ਜੀ ਉਹ ਦਰਜ ਕੀਤੇ ਜਾਣ। ਤੋ ਇਹ ਉਹ ਸਮਾਂ ਸੀਗਾ ਜੀ ਜਦੋਂ ਫਿਰ ਕੀ ਕੀਤਾ ਗਿਆ, ਇੱਕ ਜਿਹੜਾ ਪੁਲਿਸ ਆਫੀਸਰ ਸੀਗਾ ਸੀਨੀਅਰ ਉਹਨੂੰ ਭੇਜਿਆ ਗਿਆ ਧਰਨੇ ਵਾਲੀ ਜਗ੍ਹਾ ਦੇ ਉੱਤੇ। ਇਹ ਕਿਹਾ ਗਿਆ ਕਿ ਸਰਕਾਰ ਜਿਹੜੀ ਹੈ ਜੀ ਉਹ ਤੁਹਾਡੀਆਂ ਮੰਗਾਂ ਮੰਨਣ ਦੇ ਵਾਸਤੇ ਤਿਆਰ ਹੈ। ਧਾਰਾ 307 ਜਿਹੜੀ ਲਾਈ ਸੀ ਮੱਲਾਂ ਵਾਲੇ ਦੇ ਵਿੱਚ ਉਹ ਹਟਾਈ ਗਈ ਆ ਲੋਕਾਂ ਤੋਂ। ਦੂਜੀ ਧਿਰ ਦੇ ਉੱਤੇ ਵੀ ਕ੍ਰਾਸ ਪਰਚਾ ਜਿਹੜਾ ਜੀ ਉਹ ਦਰਜ ਕੀਤਾ ਗਿਆ। ਤੇ ਫਿਰ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਗੱਲ ਆਖ ਦਿੱਤੀ ਕਿ ਸਾਡੀ ਜਿੱਤ ਹੋਈ ਆ, ਸਰਕਾਰ ਝੁਕ ਗਈ ਆ, ਇਸ ਕਰਕੇ ਧਰਨੇ ਜਿਹੜੇ ਆ ਉਹ ਸਮਾਪਤ ਕੀਤੇ ਜਾ ਰਹੇ ਆ। ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਉਸ ਤੋਂ ਇਲਾਵਾ ਰੋਜ਼ੀ ਬਰਕੰਦੀ ਤੇ ਜਿਹੜੇ ਜੀ ਤੇਜਿੰਦਰ ਸਿੰਘ ਮਿੱਡੂ ਖੇੜਾ, ਵਰਦੇਵ ਸਿੰਘ ਮਾਨ, ਮਿੰਨਾ ਸਿੰਘ ਜ਼ੀਰਾ, ਇਹਨਾਂ ਸਾਰਿਆਂ ਦੇ ਉੱਤੇ ਮਾਮਲਾ ਦਰਜ ਹੋ ਗਿਆ। ਧਾਰਾ 431, 341, 283 ਦੇ ਤਹਿਤ ਹਾਈਵੇ ਐਕਟ ਹੈ ਇਹ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਬਲਵਿੰਦਰ ਸਿੰਘ ਭੁੰਦੜ, ਬਠਿੰਡੇ ਜ਼ਿਲ੍ਹੇ ਦੇ ਵਿੱਚ ਸਿਕੰਦਰ ਮਲੂਕਾ, ਸਰੂਪ ਚੰਦ ਸਿੰਗਲਾ ਦੇ ਖਿਲਾਫ ਵੀ ਦੇਰ ਸ਼ਾਮ ਜਿਹੜੀ ਆ ਜੀ ਉਹ ਕਾਰਵਾਈ ਸ਼ੁਰੂ ਕੀਤੀ ਗਈ ਆ। ਇਹਨਾਂ ਸਾਰਿਆਂ ਨੂੰ ਵੀ ਪਰਚਿਆਂ ਦੇ ਵਿੱਚ ਜਿਹੜਾ ਉਹ ਭਰਿਆ ਜਾਊਗਾ ਜੀ। ਤੇ ਅੱਗੇ ਆਪਾਂ ਇਹਨਾਂ ਦੀ ਅਕਾਲੀਆਂ ਦੀ ਜੇ ਗੱਲ ਕਰੀਏ, ਨਹੀਂ ਧਰਨੇ ਤਾਂ ਲਾਏ ਆ ਪਰ ਸਾਰਾ ਦਿਨ ਮਜ਼ਾਕ ਹੁੰਦਾ ਰਿਹਾ ਜੀ ਕੱਲ ਸੋਸ਼ਲ ਮੀਡੀਆ ਤੇ।
ਬਿਲਕੁਲ ਜੀ। ਐਕਚੁਅਲੀ ਜਿਹੜੀ ਇਹਦੇ ਵਿੱਚ ਵੇਖਣ ਵਾਲੀ ਗੱਲ ਇਹ ਆ ਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿੰਨੇ ਟ੍ਰੋਲਿੰਗ ਜਿਹੜੀ ਹੈ ਜੀ ਉਹ ਹੋਈ ਸੀਗੀ ਅਕਾਲੀ ਦਲ ਦੇ ਉੱਤੇ, ਇਹ ਇੱਕ ਕਿਸਮ ਦੇ ਨਾਲ ਦੁਬਾਰਾ ਜਿਹੜੀ ਸੀ ਉਹ ਸ਼ੁਰੂ ਕਰਵਾ ਲਈ ਅਕਾਲੀ ਦਲ ਨੇ ਇਹ ਧਰਨੇ ਲਾ ਕੇ। ਜਦੋਂ ਧਰਨੇ ਦੀ ਜਿਹੜੀ ਹੈ ਜੀ ਉਹ ਫੋਟੋ ਆਉਣੀ ਸ਼ੁਰੂ ਹੋਈ, ਖਾਸ ਤੌਰ ਦੇ ਉੱਤੇ ਜਿਹੜੀਆਂ ਰੰਗਦਾਰ ਰਜਾਈਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਪਏ ਅਕਾਲੀ ਜਿਹੜੇ ਸੀ ਉਹਨਾਂ ਦੀਆਂ ਫੋਟੋਆਂ ਆਈਆਂ ਸੋਸ਼ਲ ਮੀਡੀਆ ਦੇ ਉੱਤੇ, ਜਾਂ ਫਿਰ ਜਿਹੜਾ ਅਚਾਰ ਨਾਲ ਰੋਟੀ ਖਾਂਦਿਆਂ ਦੀਆਂ ਜਿਹੜੀਆਂ ਫੋਟੋਆਂ ਸੀਗੀਆਂ ਉਹ ਆਈਆਂ ਜੀ ਸੋਸ਼ਲ ਮੀਡੀਆ ਦੇ ਉੱਤੇ, ਤੇ ਉਹਦੀ ਨਾਲ ਦੀ ਨਾਲ ਜਿਹੜੀ ਸੀ ਉਹ ਟ੍ਰੋਲਿੰਗ ਹੋਣੀ ਸ਼ੁਰੂ ਹੋ ਗਈ। ਖਾਸ ਤੌਰ ਦੇ ਉੱਤੇ ਜਿਵੇਂ ਸਿਆਣੇ ਕਹਿੰਦੇ ਆ ਕਿ ਕਈ ਵਾਰੀ ਜਿਹੜਾ ਜੀ ਉਹ ਬੋਲਿਆ ਹੋਇਆ, ਕਿਉਂਕਿ ਬੋਲੇ ਹੋਏ ਜਿਹੜੇ ਬੋਲ ਨੇ ਉਹ ਵਾਪਸ ਨਹੀਂ ਹੁੰਦੇ, ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਦੋਂ ਧਰਨੇ ਲਾਉਣ ਦੇ ਵਾਸਤੇ ਲੋਕ ਜਿਹੜੇ ਆਪ ਮੁਹਾਰੇ ਨਿਕਲੇ ਸੀਗੇ, ਤਾਂ ਉਸ ਟਾਈਮ ਦੇ ਉੱਤੇ ਜਦੋਂ ਬਰਗਾੜੀ ਕਾਂਡ ਹੋਇਆ ਸੀ, ਉਹ ਜਾਣੇ ਜਿਹੜੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਵੀ ਹੋਏ ਸੀ, ਤਾਂ ਉਦੋਂ ਡਿਪਟੀ ਮੁੱਖ ਮੰਤਰੀ ਜਿਹੜੇ ਹੁੰਦੇ ਸਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇੱਕ ਬਿਆਨ ਬੜਾ ਚਰਚਿਤ ਹੋਇਆ ਸੀਗਾ ਕਿ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਧਰਨਿਆਂ ਤੇ ਆਣ ਬਹਿੰਦੇ ਆ। ਇਹ ਜਦੋਂ ਫੋਟੋਆਂ ਜਿਹੜੀਆਂ ਦੀ ਹੋਈਆਂ ਤੇ ਉਹਨਾਂ ਨੇ ਵਿਹਲੜਾਂ ਦਾ ਕੰਮ ਦੱਸਿਆ ਸੀਗਾ, ਉਹਦੀ ਟ੍ਰੋਲਿੰਗ ਜਿਹੜੀ ਸੀ ਉਹ ਹੋਣੀ ਸ਼ੁਰੂ ਹੋ ਗਈ, ਜਿਹਨੇ ਤਕਰੀਬਨ ਇੱਕ ਗੱਲ ਜਿਹੜੀ ਦੀ ਕਲੀਅਰ ਕੀਤੀ ਕਿ ਲੋਕਾਂ ਦੇ ਮਨਾਂ ਦੇ ਅੰਦਰ ਅਜੇ ਵੀ ਉਹ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਜੀ ਉਹ ਰੋਸ ਜਿਉਂ ਦਾ ਤਿਉਂ ਖੜਾ, ਤੇ ਉਦੋਂ ਕੋਈ ਐਕਸ਼ਨ ਨਾ ਲੈਣਾ, ਤੇ ਜਿਹੜੇ ਲੋਕ ਧਰਨੇ ਤੇ ਬੈਠੇ ਸੀ ਉਹਨਾਂ ਨੂੰ ਅਜਿਹੇ ਨਾਵਾਂ ਦੇ ਨਾਲ ਸੰਬੋਧਨ ਜਿਹੜਾ ਉਹ ਕਰਨਾ, ਉਹ ਵੀ ਲੋਕਾਂ ਦੇ ਚੇਤਿਆਂ ਦੇ ਵਿੱਚ ਜਿਉਂ ਦਾ ਤਿਉਂ ਕਾਇਮ ਹੈ। ਹਾਲਾਂਕਿ ਦੁਪਹਿਰ ਤੱਕ ਹੁੰਦਿਆਂ ਅਕਾਲੀ ਦਲ ਜਿਹੜਾ ਸੀਗਾ ਜੀ ਉਹ ਵੀ ਸਰਗਰਮ ਹੋ ਗਿਆ ਸੋਸ਼ਲ ਮੀਡੀਆ ਦੇ ਉੱਤੇ, ਤੇ ਉਹਨਾਂ ਨੇ ਜਿਹੜੇ ਆਪਣੇ ਵਰਕਰਾਂ ਦੇ ਰਾਹੀਂ ਜਾਂ ਉਹਨਾਂ ਦੇ ਜਿਹੜੇ ਚਾਹੁਣ ਵਾਲੇ ਨੇ ਉਹਨਾਂ ਦੇ ਰਾਹੀਂ ਇਹ ਕਹਾਉਣਾ ਸ਼ੁਰੂ ਕੀਤਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣੇ ਵਰਕਰਾਂ ਦੇ ਵਾਸਤੇ ਤਾਂ ਦੇਖੋ ਡਟ ਗਏ, ਜਿਹਦੇ ਨਾਲ ਵਰਕਰਾਂ ਦੇ ਵਿੱਚ ਉਤਸ਼ਾਹ ਪੈਦਾ ਹੋ ਗਿਆ। ਹਾਲਾਂਕਿ ਇਹ ਜਿਹੜੀ ਟ੍ਰੋਲਿੰਗ ਸੀਗੀ ਇਹ ਅਕਾਲੀ ਦਲ ਨੇ ਕਰਵਾਈ, ਪਰ ਇਹਦੇ ਬਾਵਜੂਦ ਜਿਹੜਾ ਅਕਾਲੀ ਦਲ ਦੇ ਉੱਤੇ ਜਿਹੜੀ ਫਬਤੀਆਂ ਕੱਸਣ ਵਾਲੇ ਸੀਗੇ ਉਹ ਜ਼ਿਆਦਾ ਉਹਨਾਂ ਦੀ ਗਿਣਤੀ ਰਹੀ। ਜਿਹੜੀਆਂ ਕੁਝ ਅਖਬਾਰਾਂ ਆਨਲਾਈਨ ਛਪਦੀਆਂ ਨੇ ਉਹਨਾਂ ਦੇ ਉੱਤੇ ਧਰਨਿਆਂ ਦੀਆਂ ਵੀਡੀਓਜ਼ ਤੇ ਧਰਨਿਆਂ ਦੀਆਂ ਫੋਟੋਆਂ ਦੇ ਥੱਲੇ ਲੋਕਾਂ ਦੇ ਕਮੈਂਟ ਜਿਹੜੇ ਨੇ ਜੇ ਉਹ ਪੜ੍ਹੋ ਤਾਂ ਉਹਦੇ ਵਿੱਚ ਇਹ ਕਿਹਾ ਜਾ ਸਕਦਾ ਜੀ ਕਿ 90% ਤੋਂ ਉੱਪਰ ਜਿਹੜੇ ਕਮੈਂਟ ਨੇ ਉਹ ਲੋਕਾਂ ਨੇ ਵੱਖੋ ਵੱਖਰੇ ਜਿਹੜਾ ਸੀਗਾ ਜੀ ਉਹਦੇ ਉੱਤੇ ਨਵੀਆਂ ਫਬਤੀਆਂ ਜਿਹੜੀਆਂ ਸੀ ਉਹ ਬਣਾ ਕੇ ਕੱਸੀਆਂ। ਜੇ ਓਵਰਆਲ ਜਿਹੜੀ ਹੈ ਜੀ ਉਹ ਗੱਲ ਕਰੀਏ, ਜਿਵੇਂ ਹੁਣ ਧਰਨਿਆਂ ਦੇ ਰਾਹ ਪਏ ਨੇ ਜਿਹੜੇ ਅੰਦੋਲਨਕਾਰੀਆਂ ਨੂੰ ਭੰਡਦੇ ਹੁੰਦੇ ਸੀਗੇ, ਉਹ ਇਹ ਭੁੱਲ ਗਏ ਜਿਹੜੇ, ਜੇ ਆਪਾਂ ਇਹਨਾਂ ਦੀ ਡਿਟੇਲ ਗੱਲ ਕਰੀਏ ਕਿ ਜਨਵਰੀ 2007 ਤੋਂ ਲੈ ਕੇ ਦਸੰਬਰ 16 ਤੱਕ ਜਿਹੜਾ ਅਕਾਲੀ ਦਲ ਦਾ 10 ਸਾਲਾਂ ਦਾ ਰਾਜ ਸੀਗਾ, ਇਹਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 70,669 ਅੰਦੋਲਨ ਹੋਏ। ਤਕਰੀਬਨ ਜੇ ਔਸਤ ਲਾਈਏ ਤੇ ਰੋਜ਼ 20 ਅੰਦੋਲਨ ਪੰਜਾਬ ਦੇ ਵਿੱਚ ਹੁੰਦੇ ਰਹੇ। ਇਸ ਦਹਾਕੇ ਦੇ ਦੌਰਾਨ ਨਿਆਂ ਦੀ ਖਾਤਰ ਕੋਈ 7,000 ਤੋਂ ਉੱਪਰ ਅੰਦੋਲਨ ਹੁੰਦੇ ਰਹੇ। ਸਿਆਸੀ ਤਰ੍ਹਾਂ ਦੇ ਅੰਦੋਲਨਾਂ ਤੇ ਨਜ਼ਰ ਮਾਰੀਏ ਤਾਂ ਪਿਛਲੇ 10 ਸਾਲਾਂ ਦੇ ਦੌਰਾਨ 13,282 ਅੰਦੋਲਨ ਸਿਆਸੀ ਧਿਰਾਂ ਨੇ ਹੀ ਜਿਹੜੇ ਸੀਗੇ ਉਹ ਕੀਤੇ। ਪੰਜਾਬ ਦੀ ਅਕਾਲੀ ਹੁਕੂਮਤ ਦੇ ਆਖਰੀ 3 ਸਾਲਾਂ ਦੇ ਦੌਰਾਨ ਅੰਦੋਲਨਾਂ ਨੇ ਰਿਕਾਰਡ ਤੋੜ ਦਿੱਤੇ। ਜਨਵਰੀ 14 ਤੋਂ ਦਸੰਬਰ 16 ਦੇ 3 ਸਾਲਾਂ ਦੇ ਦੌਰਾਨ 40,000 ਦੇ ਕਰੀਬ ਅੰਦੋਲਨ ਹੋਏ ਔਰ 7363 ਅੰਦੋਲਨ ਸਿਆਸੀ ਧਿਰਾਂ ਦੇ ਸੀਗੇ। ਅੰਦੋਲਨਾਂ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਨਾਮ ਜਿਹੜਾ ਜੀ ਉਹ ਪਹਿਲੇ ਸੂਬਿਆਂ ਦੇ ਵਿੱਚ ਬੋਲਦਾ, ਜਦੋਂ ਕਿ ਸਾਲ 15 ਦੇ ਵਿੱਚ ਪੰਜਾਬ ਇਸ ਮਾਮਲੇ ਦੇਸ਼ ਭਰ ਦੇ ਵਿੱਚੋਂ ਦੂਜੇ ਨੰਬਰ ਦੇ ਉੱਤੇ ਸੀਗਾ। ਸੋ ਜਿਹੜਾ ਅੰਦੋਲਨਾਂ ਨੂੰ ਜਿਹੜਾ ਜਾਂ ਸੰਘਰਸ਼ੀ ਲੋਕਾਂ ਨੂੰ ਭੰਡਣ ਵਾਲੇ ਜਿਹੜੇ ਆ ਜੀ ਉਹ ਅੰਦੋਲਨ ਦੇ ਉੱਤੇ ਆ ਕੇ ਬੈਠੇ ਤਾਂ ਲੋਕਾਂ ਦਾ ਉਹਨਾਂ ਦੀ ਟ੍ਰੋਲਿੰਗ ਜਿਹੜੀ ਜੀ ਉਹ ਕਰਨੀ ਤਕਰੀਬਨ ਲੱਗਦਾ ਹੀ ਸੀਗਾ। ਪਰ ਸ਼ਾਇਦ ਜਿਹੜਾ ਜੀ ਅਕਾਲੀ ਦਲ ਨੂੰ ਇਹ ਲੱਗਦਾ ਸੀਗਾ ਕਿ ਲੋਕ ਭੁੱਲ ਭੁਲਾ ਗਏ ਆ ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਆ ਜਾਣਗੇ। ਇਸ ਤਰ੍ਹਾਂ ਦਾ ਕੁਝ ਜਿਹੜਾ ਉਹ ਹੋਇਆ ਨਹੀਂ। ਜਿਹੜੀ ਗਿਣਤੀ ਆ ਉਹ 50-100 ਦੇ ਕਰੀਬ ਹੀ ਰਹੀ ਜਿੱਥੇ ਵੀ ਅਕਾਲੀ ਦਲ ਵਾਲੇ ਬੈਠੇ। ਬਸ ਤੇ ਉਹ ਤਾਂ ਹਾਜ਼ਰੀ ਲਵਾਉਣ ਗਏ ਸੀਗੇ। ਤਾਂ ਅੱਗੇ ਵਿਦੇਸ਼ ਮੰਤਰਾਲੇ ਦੀ ਜੇ ਗੱਲ ਕਰੀਏ ਤਾਂ ਉਸਨੇ ਦਾਅਵਾ ਕੀਤਾ ਕਿ ਜੱਗੀ ਤੇ ਕਾਰਵਾਈ ਕਾਨੂੰਨ ਮੁਤਾਬਕ ਹੋਵੇਗੀ। ਪੰਜਾਬ ਦੇ ਵਿੱਚ ਹੀ ਇਹ ਜਿਹੜੇ 7 ਸਿਆਸੀ ਕਤਲਾਂ ਦੇ ਮਾਮਲੇ ਦੇ ਵਿੱਚ ਬ੍ਰਿਟਿਸ਼ ਨਾਗਰਿਕ ਜਿਹੜਾ ਗ੍ਰਿਫਤਾਰ ਹੈ ਜੀ ਉਹ ਜਗਤਾਰ ਸਿੰਘ ਡੋਲ, ਜੱਗੀ ਡੋਲ, ਉਸ ਮਾਮਲੇ ਦੇ ਵਿੱਚ ਵਿਦੇਸ਼ ਮੰਤਰਾਲੇ ਨੇ, ਜਿਹੜਾ ਸੈਂਟਰ ਦਾ ਵਿਦੇਸ਼ ਮੰਤਰਾਲਾ ਹੈ, ਉਹਨੇ ਇਹ ਗੱਲ ਕਹੀ ਆ ਕਿ ਕਾਨੂੰਨ ਮੁਤਾਬਕ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ।
ਐਕਚੁਅਲੀ ਜਿਹੜਾ 3rd ਡਿਗਰੀ ਦਾ ਜਿਹੜਾ ਦੋਸ਼ ਲੱਗਿਆ ਸੀਗਾ ਯੂਕੇ ਦੀ ਜਿਹੜੀ ਸੰਸਦ ਆ ਉਹਦੇ ਵਿੱਚ ਹੰਗਾਮਾ ਤੱਕ ਵਿਧਾਨ ਸਭਾ ਪੰਜਾਬ ਵਿੱਚ ਤੱਕ ਹੰਗਾਮਾ ਜਿਹੜਾ ਹੋਇਆ ਸੀਗਾ। ਵਿਦੇਸ਼ ਮੰਤਰਾਲੇ ਦੇ ਜਿਹੜਾ ਤਰਜਮਾਨ ਹੈ ਉਹਨੇ ਇਸ ਕੇਸ ਦੇ ਬਾਰੇ ਦੇ ਵਿੱਚ ਇਹ ਕਿਹਾ ਕਿ ਇਸ ਵਿਅਕਤੀ ਤੋਂ ਭਾਰਤ ਦੇ ਵਿੱਚ ਖਾਸ ਬੰਦਿਆਂ ਦੇ ਕਤਲਾਂ ਦੀ ਜਿਹੜੀ ਯੋਜਨਾ ਹੈ ਉਹਦੇ ਸਮੇਤ ਜਿਹੜੀ ਜੀ ਕੁਛ ਸੰਗੀਨ ਅਪਰਾਧਾਂ ਦੇ ਬਾਰੇ ਪੁੱਛ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਔਰ ਕਾਨੂੰਨ ਮੁਤਾਬਕ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਉਹਦੇ ਬ੍ਰਿਟਿਸ਼ ਨਾਗਰਿਕ ਹੋਣ ਕਰਕੇ ਅਸੀਂ ਯੂਕੇ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਇਸ ਵਿਅਕਤੀ ਤੱਕ ਪਹੁੰਚ ਦੀ ਆਗਿਆ ਜਿਹੜੀ ਆ ਉਹ ਦਿੱਤੀ ਆ। ਬ੍ਰਿਟਿਸ਼ ਨਾਗਰਿਕ ਜੱਗੀ ਜੌਲ ਨੂੰ ਆਨਲਾਈਨ ਜਿਹੜਾ ਕੱਟੜਪੰਥੀ ਬਣਾਇਆ ਗਿਆ ਸੀਗਾ ਔਰ ਸਿਆਸੀ ਕਤਲਾਂ ਲਈ ISI ਦੇ ਸਮਰਥਨ ਵਾਲੇ ਅੱਤਵਾਦੀ ਗਰੁੱਪ ਨੂੰ ਹਥਿਆਰ ਖਰੀਦਣ ਵਾਸਤੇ ਪੈਸੇ ਦੇਣ ਦੇ ਵਾਸਤੇ ਇਹ ਕਿਹਾ ਗਿਆ ਸੀਗਾ ਕਿ ਉਹ ਇੱਕ ਅਹਿਮ ਸਾਜ਼ਿਸ਼ ਘੜ ਹੈ। ਜਿਹੜੇ ਡਿਪਟੀ ਹਾਈ ਕਮਿਸ਼ਨਰ ਨੇ ਐਂਡਰਿਊ ਆਇਰ ਤੇ ਅਫਸਰ ਪਾਲਕੀ ਜ਼ੈਰਫ ਸਣੇ ਯੂਕੇ ਮਿਸ਼ਨ ਦੀ ਟੀਮ ਨੇ 15 ਦਿਨ ਪਹਿਲਾਂ ਜੱਗੀ ਜੌਲ ਦੇ ਨਾਲ 1 ਘੰਟਾ ਮੁਲਾਕਾਤ ਕੀਤੀ ਸੀ। ਬ੍ਰਿਟਿਸ਼ ਸੂਤਰਾਂ ਦੇ ਮੁਤਾਬਕ ਉਹਨਾਂ ਦੇ ਮੁਲਕ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬੜੇ ਗੰਭੀਰਤਾ ਦੇ ਨਾਲ ਲਿਆ ਜਾਂਦਾ ਔਰ ਹਾਈ ਕਮਿਸ਼ਨ ਦੇ ਵੱਲੋਂ ਜੱਗੀ ਜੌਲ ਤੇ ਹਿਰਾਸਤ ਦੌਰਾਨ ਤਸ਼ੱਦਦ ਦੇ ਦੋਸ਼ਾਂ ਦੀ ਪੁਸ਼ਟੀ ਦਾ ਯਤਨ ਜਿਹੜਾ ਜੀ ਉਹ ਕੀਤਾ ਜਾ ਰਿਹਾ। ਪਰ ਇਹ ਪਹਿਲੀ ਵਾਰੀ ਆ ਕਿ ਸੈਂਟਰ ਦੀ ਸਰਕਾਰ ਦੇ ਵੱਲੋਂ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ਦੇ ਉੱਤੇ ਆਪਣੀ ਟਿੱਪਣੀ ਕੀਤੀ ਜੀ। ਟਿੱਪਣੀ ਤੋਂ ਬਾਅਦ ਦੇਖਦੇ ਵੀ ਕੀ ਹੁੰਦਾ। ਤੇ ਅੱਗੇ ਆਪਾਂ ਦਿੱਲੀ ਸਰਕਾਰ ਦੀ ਗੱਲ ਕਰੀਏ, ਕਾਫੀ ਚਰਚਾ ਦੇ ਵਿੱਚ ਰਹੇ ਆ ਉਹ ਹੌਸਪੀਟਲ ਜਿੱਥੇ ਬਹੁਤ ਕੁਛ ਹੋਇਆ, ਮੈਕਸ ਹੌਸਪੀਟਲ, ਉਸ ਦਾ ਲਾਇਸੈਂਸ ਰੱਦ ਕੀਤਾ ਦਿੱਲੀ ਸਰਕਾਰ ਨੇ। ਇਹ ਦੇਖਿਆ ਜਾਵੇ ਤਾਂ ਇਸ ਤਰ੍ਹਾਂ ਦੀ ਕਾਰਵਾਈ ਪਹਿਲੀ ਵਾਰੀ ਜਿਹੜੀ ਆ ਉਹ ਹੋਈ ਆ ਕਿਉਂਕਿ ਲੁੱਟ ਦਾ ਸ਼ਿਕਾਰ ਜਿਹੜੇ ਆਮ ਲੋਕ ਨੇ ਇਹਨਾਂ 5 ਸਟਾਰ ਨੁਮਾ ਹਸਪਤਾਲਾਂ ਦੇ ਵਿੱਚ ਹਰ ਰੋਜ਼ ਹੁੰਦੇ ਆ। ਬੁੱਕਾਂ ਦੇ ਨਾਲ ਉਹਨਾਂ ਤੋਂ ਪੈਸੇ ਜਿਹੜੇ ਆ ਜੀ ਉਹ ਲੈ ਲਏ ਜਾਂਦੇ ਆ। ਡਾਕਟਰਾਂ ਦੀਆਂ ਅਣਗਹਿਲੀਆਂ ਇੱਥੋਂ ਤੱਕ ਸਾਹਮਣੇ ਆਉਂਦੀਆਂ ਕਿ ਜਦੋਂ ਜਿਹੜਾ ਜੀ ਫੁੱਲ ਚੁਗਣੇ ਹੁੰਦੇ ਤੇ ਉਹਦੇ ਵਿੱਚ ਕੈਂਚੀਆਂ ਤੱਕ ਨਿਕਲ ਆਉਂਦੀਆਂ ਨੇ। ਇਹ ਖਬਰਾਂ ਵੀ ਆਉਂਦੀਆਂ ਰਹੀਆਂ ਨੇ ਪਰ ਕਦੀ ਕਾਰਵਾਈ ਜਿਹੜੀ ਹੈ ਜੀ ਐਡੀ ਸਖਤ ਨਹੀਂ ਹੋਈ। ਪਿਛਲੇ ਦਿਨਾਂ ਦੇ ਵਿੱਚ ਇੱਕ ਬੜਾ ਚਰਚਿਤ ਕੇਸ ਹੋਇਆ ਸੀਗਾ। 30 ਨਵੰਬਰ ਨੂੰ ਟਵਿਨ ਬੱਚੇ ਪੈਦਾ ਹੋਏ ਸੀ। ਇਹਦੇ ਵਿੱਚੋਂ ਇੱਕ ਲੜਕੀ ਸੀ ਤੇ ਇੱਕ ਲੜਕਾ ਸੀਗਾ। ਇਹ ਪ੍ਰੀਮੈਚੁਰ ਪੈਦਾ ਹੋਏ ਸੀਗੇ। ਹਸਪਤਾਲ ਦੇ ਡਾਕਟਰਾਂ ਨੇ ਇਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਡਾਕਟਰੀ ਪੇਸ਼ੇ ਦੇ ਉੱਤੇ ਇੱਕ ਕੁਐਸਚਨ ਮਾਰਕ ਉਦੋਂ ਲੱਗ ਗਿਆ ਜਦੋਂ ਉਹਨਾਂ ਨੇ ਪੋਲੀਥਿਨ ਦੇ ਵਿੱਚ ਪੈਕ ਕਰਕੇ ਇਹਨਾਂ ਦੋਨਾਂ ਬੱਚਿਆਂ ਨੂੰ ਜਿਹੜਾ ਸੀਗਾ ਉਹ ਮਾਪਿਆਂ ਨੂੰ ਦੇ ਦਿੱਤਾ ਕਿ ਇਹ ਮਰ ਗਏ ਆ। ਜਿਹੜੇ ਮਾਪੇ ਸੀਗੇ ਜੀ ਇਹਨਾਂ ਦਾ ਜਿਹੜਾ ਅੰਤਮ ਕਿਰਿਆ ਕਰਨ ਦੇ ਵਾਸਤੇ ਸ਼ਮਸ਼ਾਨ ਘਾਟ ਵੱਲ ਨੂੰ ਗਏ ਤਾਂ ਇਹ ਪੋਲੀਥਿਨ ਹਿੱਲਿਆ ਔਰ ਇਹ ਪਤਾ ਲੱਗਿਆ ਕਿ ਉਹਦੇ ਵਿੱਚ ਜਿਹੜੀ ਬੱਚੀ ਆ ਉਹ ਜਿਉਂਦੀ ਆ, ਉਹਦੇ ਸਾਹ ਚੱਲਦੇ ਸੀ। ਇਹ ਕਿਸੇ ਹੋਰ ਹਸਪੀਟਲ ਦੇ ਵਿੱਚ ਲੈ ਕੇ ਗਏ ਜਿੱਥੇ ਉਹਨੂੰ ਵੈਂਟੀਲੇਟਰ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ। ਮਾਮਲਾ ਬੜਾ ਚਰਚਾ ਦਾ ਵਿਸ਼ਾ ਬਣਿਆ ਸੀ। ਇਹਨਾਂ ਬੱਚਿਆਂ ਦੇ ਪਿਓ ਨੇ ਕਿਹਾ ਕਿ ਇਹ ਜਿਹੜਾ ਮੈਕਸ ਹਸਪੀਟਲ ਆ ਉਹਨੇ ਕਿਹਾ ਸੀ ਬੱਚਿਆਂ ਦਾ ਇਲਾਜ ਹੋ ਸਕਦਾ ਪਰ 50 ਲੱਖ ਰੁਪਏ ਦਾ ਖਰਚਾ ਜਿਹੜਾ ਉਹ ਤੁਹਾਡਾ ਲੱਗੂਗਾ। ਇਹ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਉਹਦੇ ਕੋਲ ਹੈ ਨਹੀਂ ਸੀ ਇਹ ਪੈਸਾ ਇੰਨਾ, ਤਾਂ ਕਰਕੇ ਜਿਹੜਾ ਜੀ ਹਸਪਤਾਲ ਦੇ ਡਾਕਟਰਾਂ ਨੇ ਇਹ ਸੋਚਿਆ ਕਿ ਪੈਸੇ ਤਾਂ ਇਹਨੇ ਦੇਣੇ ਨਹੀਂ, ਬੈਟਰ ਇਹ ਆ ਇੱਥੋਂ ਇਹਨੂੰ ਤੁਰਦਾ ਕਰੋ। ਇਹਦੇ ਕਰਕੇ ਜਿਹੜਾ ਜੀ ਇਹ ਬੱਚੇ ਜਿਹੜੇ ਸੀਗੇ ਉਹ ਪੋਲੀਥਿਨ ਦੇ ਵਿੱਚ ਲਪੇਟ ਕੇ ਪੈਕ ਕਰਕੇ ਮਾਪਿਆਂ ਨੂੰ ਫੜਾ ਦਿੱਤੇ ਗਏ। ਮਾਮਲਾ ਭਖ ਗਿਆ। ਸੋਸ਼ਲ ਮੀਡੀਆ ਦੇ ਉੱਤੇ ਚਰਚਾ ਤੋਂ ਬਾਅਦ ਜਿਹੜਾ ਸੀਗਾ ਜੀ ਮੀਡੀਆ ਦੇ ਵਿੱਚ ਵੀ ਵੱਡਾ ਚਰਚਾ ਬਣਿਆ। ਜਿਹੜੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਨੇ ਸਤਿੰਦਰ ਜੈਨ, ਉਹਨਾਂ ਨੇ ਪਹਿਲਾਂ ਜਿਹੜੀ ਸੀ ਤੁਰੰਤ ਇਹਦੇ ਉੱਤੇ ਇੱਕ ਰਿਪੋਰਟ ਲਈ ਜਿਹੜੀ 3 ਦਿਨਾਂ 'ਚ ਆ ਗਈ। ਇਹ ਕਿਹਾ ਕਿ ਵਿਸਥਾਰਤ ਰਿਪੋਰਟ ਹਫ਼ਤੇ ਬਾਅਦ ਆਊਗੀ। ਇਹ ਰਿਪੋਰਟ ਜਿਹੜੀ ਆ ਜੀ ਆਉਣ ਤੋਂ ਬਾਅਦ ਦਿੱਲੀ ਦੀ ਸਰਕਾਰ ਨੇ ਇਹਦੇ ਉੱਤੇ ਬਹੁਤ ਸਖਤੀ ਕੀਤੀ ਆ। ਮੈਕਸ ਹਸਪੀਟਲ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ। ਇਹ ਕਿਹਾ ਗਿਆ ਜੀ ਕਿ ਮੈਕਸ ਹਸਪਤਾਲ ਨੂੰ ਵੱਖ-ਵੱਖ ਮਸਲਿਆਂ ਦੇ ਵਿੱਚ ਪਹਿਲਾਂ ਵੀ 3 ਨੋਟਿਸ ਜਾਰੀ ਕੀਤੇ ਗਏ ਸੀ ਜਿਹਦੇ 'ਚ ਉਹਦੀਆਂ ਖਾਮੀਆਂ ਸਾਹਮਣੇ ਆਈਆਂ ਸੀ। ਇਹ ਨੋਟਿਸ ਸਰਕਾਰ ਤੋਂ ਸਸਤੀ ਜ਼ਮੀਨ ਲੈਣ ਵਾਲੇ ਹਸਪਤਾਲਾਂ ਦੇ ਵੱਲੋਂ ਗਰੀਬਾਂ ਨੂੰ ਇਲਾਜ ਦੇ ਵਿੱਚ ਦਿੱਤੀ ਜਾਂਦੀ ਛੋਟ ਦੀ ਪਾਲਣਾ ਨਾ ਕਰਨ ਕਰਕੇ ਨੋਟਿਸ ਜਿਹੜੇ ਉਹ ਜਾਰੀ ਕੀਤੇ ਗਏ ਸੀਗੇ। ਹੁਣ ਇਹਨਾਂ ਨੋਟਿਸਾਂ ਦੇ ਮਾਮਲੇ ਦੇ ਵਿੱਚ ਵੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ। ਮੈਕਸ ਹਸਪੀਟਲ ਦੇ ਪ੍ਰਬੰਧਕਾਂ ਨੇ ਦਿੱਲੀ ਸਰਕਾਰ ਦੀ ਕਾਰਵਾਈ ਨੂੰ ਕਠੋਰ ਦੱਸਦਿਆਂ ਵਿਅਕਤੀਗਤ ਗਲਤੀ ਲਈ ਹਸਪਤਾਲ ਨੂੰ ਦੋਸ਼ੀ ਠਹਿਰਾਉਣਾ ਜਿਹੜਾ ਜੀ ਉਹ ਠੀਕ ਨਹੀਂ ਗਾ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਇਹ ਇੱਕ ਸਖਤ ਫੈਸਲਾ ਹੈ ਪਰ ਜਿਹੜੇ ਆਮ ਲੋਕ ਨੇ ਉਹ ਇਹ ਸਮਝਦੇ ਨੇ ਕਿ ਅਜਿਹਾ ਫੈਸਲਾ ਦੇਰ ਪਹਿਲਾਂ ਆ ਜਾਣਾ ਚਾਹੀਦਾ ਸੀਗਾ ਜਿਹਦੇ ਨਾਲ ਬਾਕੀ ਜਿਹੜੇ ਹਸਪਤਾਲ ਲੋਕਾਂ ਦੀ ਲੁੱਟ ਕਰਦੇ ਆ, ਡਾਕਟਰ ਜਿਹੜੇ ਅਣਗਹਿਲੀ ਕਰਦੇ ਆ, ਉਹਨਾਂ ਨੂੰ ਨੱਥ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ ਪੈ ਸਕਦੀ ਆ। ਆਮ ਲੋਕਾਂ ਦੇ ਵਿੱਚ ਇਸ ਫੈਸਲੇ ਨੂੰ ਲੈ ਕੇ ਜਿਹੜੀ ਜੀ ਇੱਕ ਤਸੱਲੀ ਪ੍ਰਗਟ ਕੀਤੀ ਜਾ ਰਹੀ ਹੈ।
ਲੱਛੀ ਬਾਕੀ ਜਿਹੜੇ ਨੇ ਜੀ ਉਹਨਾਂ ਨੂੰ ਕੋਈ ਅਕਲ ਆਉਂਦੀ ਹੈ ਜਾਂ ਨਹੀਂ। ਇਹਦੇ ਨਾਲ ਇੱਕ ਹੋਰ ਮਾਮਲਾ ਜਿਹੜਾ ਜੀ ਹਰਿਆਣੇ ਦੇ ਵਿੱਚ ਬੜਾ ਚਰਚਿਤ ਰਿਹਾ ਸੀਗਾ, ਫੋਰਟਿਸ ਹਸਪਤਾਲ, ਜਿੱਥੇ ਇੱਕ ਬੱਚੀ ਦੇ ਡੇਂਗੂ ਦੇ ਇਲਾਜ ਦੇ ਵਾਸਤੇ 15 ਦਿਨਾਂ ਦਾ 18 ਲੱਖ ਰੁਪਏ ਦਾ ਬਿੱਲ ਪਿਓ ਦੇ ਹੱਥ ਜਿਹੜਾ ਜੀ ਉਹ ਫੜਾ ਦਿੱਤਾ ਗਿਆ ਸੀਗਾ। ਔਰ ਉਹਦੇ ਵਿੱਚ ਜਿਹੜੀ ਬਿਲਿੰਗ ਕੀਤੀ ਗਈ ਸੀ ਉਹ ਬੜੀ ਚਰਚਾ ਦਾ ਵਿਸ਼ਾ ਅਜੇ ਵੀ ਬਣੀ ਹੋਈ ਆ। ਹਰਿਆਣੇ ਦੀ ਸਰਕਾਰ ਜਿਹੜੀ ਹੈ ਜੀ ਅਜੇ ਰਿਪੋਰਟ ਉਡੀਕੀ ਜਾਂਦੀ ਆ, ਹਾਲਾਂਕਿ ਇਹ ਘਟਨਾ ਉਦੋਂ ਪਹਿਲਾਂ ਦੀ ਆ। ਸੋ ਦੇਖਦੇ ਹਾਂ ਕਿ ਦਿੱਲੀ ਦੀ ਸਰਕਾਰ ਤੋਂ ਬਾਅਦ ਹਰਿਆਣੇ ਦੀ ਸਰਕਾਰ ਇਹ 5 ਸਟਾਰ ਹਸਪੀਟਲ ਜਿਹੜਾ ਫੋਰਟਿਸ ਹੈ ਇਹਦੇ ਖਿਲਾਫ ਕੋਈ ਫੈਸਲਾ ਲੈਂਦੀ ਹੈ ਇਹੋ ਜਿਹਾ ਜਾਂ ਨਹੀਂ। ਜੀ ਵੈਸੇ ਚਾਹੀਦਾ ਤਾਂ ਸਾਰਿਆਂ ਨਾਲ ਤਾਂ ਕਿ ਕੰਨ ਹੋ ਜਾਣ ਸਾਰਿਆਂ ਨੂੰ। ਅਤੇ ਅੱਗੇ ਬਠਿੰਡਾ ਪੁਲਿਸ ਦੀ ਗੱਲ ਕਰੀਏ, ਵੈਸੇ ਤਾਂ ਸਾਰੀ ਪੰਜਾਬ ਪੁਲਿਸ ਦਾ ਇਹ ਕੰਮ ਹੈ, ਨਿੱਤ ਨਵੇਂ ਦਿਨ ਕੋਈ ਨਾ ਕੋਈ ਇਹਨਾਂ ਦਾ ਕੋਈ ਨਾ ਕੋਈ ਜਿਹੜਾ ਸ਼ੋਸ਼ਾ ਆ ਨਵਾਂ ਹੀ ਕੱਢਦੇ ਆ। ਅਤੇ ਬਠਿੰਡਾ ਦੇ ਵਿੱਚ ਇਹਨਾਂ ਦਾ ਕਾਰਨਾਮਾ ਇਹ ਹੈ ਕਿ 12 ਸਾਲ ਦੇ ਬੱਚੇ 'ਤੇ ਤਸ਼ੱਦਦ। ਜੀ ਇਹ ਕੋਤਵਾਲੀ ਥਾਣੇ ਦਾ ਮਾਮਲਾ ਹੈ ਬਠਿੰਡੇ ਦਾ। ਚੋਰੀ ਦੇ ਦੋਸ਼ ਦੇ ਵਿੱਚ ਫੜਿਆ ਗਿਆ ਇੱਕ 12 ਸਾਲ ਦਾ ਜਿਹੜਾ ਬੱਚਾ ਸੀਗਾ, ਉਹਦੇ ਉੱਤੇ ਥਰਡ ਡਿਗਰੀ ਜਿਹੜਾ ਜੀ ਉਹਦਾ ਦੋਸ਼ ਲੱਗਿਆ। ਬੱਚੇ ਨੂੰ ਜਿਹੜਾ ਥਾਣੇ ਦੇ ਵਿੱਚ ਡੰਡੇ ਤੇ ਪਟਿਆਂ ਦੇ ਨਾਲ ਮਾਰਿਆ ਗਿਆ ਜੀ, ਔਰ ਉਹਦੇ ਗੁਪਤ ਅੰਗ ਦੇ ਵਿੱਚ ਪੈਟਰੋਲ ਤੱਕ ਪਾ ਦਿੱਤਾ ਗਿਆ। ਮਾਂ ਜਿਹੜੀ ਸੀ ਉਹ ਥਾਣੇ ਪਹੁੰਚੀ, 5000 ਰੁਪਇਆ ਦੇ ਕੇ ਉਹਨੇ ਛੁਡਵਾਇਆ ਆਪਣੇ ਮੁੰਡੇ ਨੂੰ। ਹਸਪਤਾਲ ਦੇ ਵਿੱਚ ਦਾਖਲ ਜਿਹੜਾ ਬੱਚਾ ਹੈ ਜੀ ਉਹਨੇ ਇਹ ਗੱਲ ਕਹੀ ਹੈ ਕਿ ਉੱਥੋਂ ਦਾ SHO ਤੇ ਉਹਦੇ ਨਾਲ ਦੇ 2 ਸਾਥੀ, ਇੱਕ ASI ਤੇ ਇੱਕ ਜਿਹੜਾ ਸਿਪਾਹੀ ਸੀਗਾ, ਉਹਦੇ ਉੱਤੇ ਦੋਸ਼ ਜਿਹੜੇ ਆ ਜੀ ਉਹ ਲਾਏ ਆ ਕਿ ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ। ਜਿਹੜਾ ਪਤੰਗ ਲੈਣ ਗਿਆ ਸੀਗਾ ਦੁਕਾਨਦਾਰ ਜਿਹੜਾ ਸੀਗਾ ਜੀ ਇੱਕ, ਉਹਨੇ ਚੋਰ ਦੱਸਿਆ ਇਹਨੂੰ, ਉਹਨੇ ਫੜ ਲਿਆ ਤੇ ਫੜ ਕੇ ਪੁਲਿਸ ਨੂੰ ਜਿਹੜਾ ਜੀ ਉਹ ਦੇ ਦਿੱਤਾ। ਇਹ ਕਿਹਾ ਕਿ ਇਹ ਪਤੰਗ ਚੁੱਕਣ ਦੇ ਵਾਸਤੇ ਗਿਆ ਸੀ ਜਿਹੜਾ ਕੋਠੇ ਤੇ ਡਿੱਗਿਆ ਸੀ, ਪਰ ਵਿਅਕਤੀ ਜਿਹੜਾ ਜੀ ਉਹ ਕਹਿੰਦਾ ਨਹੀਂ, ਉਹਦੀ ਚੋਰੀ ਕਰਨ ਦੇ ਵਾਸਤੇ ਦੁਕਾਨ ਦੇ ਵਿੱਚ ਆਇਆ ਸੀਗਾ, ਜਿਹਦੇ ਕਰਕੇ ਪਹਿਲਾਂ ਲੋਕਾਂ ਨੇ ਕੁੱਟਿਆ, ਮੁੜ ਕੇ ਪੁਲਿਸ ਨੂੰ ਦੇ ਦਿੱਤਾ ਤੇ ਪੁਲਿਸ ਚੋਰੀ ਜਿਹੜੀ ਸੀ ਉਹ ਮਨਵਾਉਂਦੀ ਰਹੀ ਵੀ ਹੋਰ ਤੋਂ ਕਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਨੇ। ਜਿਹੜੀ ਉਹਦੀ ਮਾਂ ਹੈ ਬੱਚੇ ਦੀ, ਉਹ ਇਹ ਕਹਿੰਦੀ ਆ ਕਿ ਜਿਹੜਾ ਉਹਨੂੰ ਇਹ ਕਿਹਾ ਗਿਆ ਕਿ 15000 ਰੁਪਇਆ ਲਿਆ ਤੇ ਬੱਚਾ ਲੈ ਜਾ। 12000 ਰੁਪਏ ਸੌਦਾ ਤੈਅ ਹੋਇਆ, 5000 ਰੁਪਏ ਮੌਕੇ ਦੇ ਉੱਤੇ ਦੇ ਦਿੱਤਾ ਗਿਆ ਤੇ 7000 ਰੁਪਏ ਅਗਲੇ ਦਿਨ ਜਿਹੜਾ ਜੀ ਉਹ ਦੇਣ ਦੀ ਗੱਲ ਕੀਤੀ ਗਈ। ਉਹਦੀ ਮਾਂ ਕਹਿੰਦੀ ਸੀ ਕਿ ਉਹ ਸੀਨੀਅਰ ਅਫਸਰਾਂ ਕੋਲੇ ਵੀ ਗਈ, ਵਿਜੀਲੈਂਸ ਕੋਲੇ ਵੀ ਗਈ, ਇਹ ਜੀ ਤੇ ਤੂੰ ਦੂਜੇ ਪਾਸੇ ਜਾ। ਹੁਣ ਪੁਲਿਸ ਜਿਹੜੀ ਹੈ ਜੀ ਉਹ ਉਹਦੇ ਉੱਤੇ ਸਮਝੌਤਾ ਕਰਨ ਦਾ ਦਬਾਅ ਜਿਹੜਾ ਜੀ ਉਹ ਪਾ ਰਹੀ ਹੈ। ਇਹ ਕਹਿ ਰਹੀ ਹੈ ਕਿ ਜਿੰਨੇ ਪੈਸੇ ਤੂੰ ਲੈਣੇ ਆ ਉਲਟੇ ਉਹ ਲੈ ਲਾ, ਤੇ ਇਹ ਮਾਮਲਾ ਇੱਥੇ ਹੀ ਰਫਾ ਦਫਾ ਜਿਹੜਾ ਉਹ ਕਰਦੇ। SHO ਨਾਲ ਦੀ ਨਾਲੇ ਵੀ ਕਹਿੰਦਾ ਕਿ ਮੇਰੇ ਕੋਲੇ MLR ਹੈ ਤੇ ਉਹਦੇ ਵਿੱਚ ਬੱਚੇ ਦੇ ਉੱਤੇ ਕੋਈ ਥਰਡ ਡਿਗਰੀ ਜਿਹੜਾ ਜੀ ਉਹ ਨਹੀਂ ਕੀਤਾ ਗਿਆ, ਜਦੋਂ ਕਿ ਜਿੱਥੇ ਹੁਣ ਇਹ ਬੱਚਾ ਦਾਖਲ ਹੈ ਉਸ ਡਾਕਟਰ ਨੇ ਕਿਹਾ ਕਿ 10 ਸੱਟਾਂ ਦੇ ਨਿਸ਼ਾਨ ਬੱਚੇ ਦੇ ਉੱਤੇ ਜਿਹੜਾ ਜੀ ਉਹ ਹੈਗੇ ਆ। ਜਿਹੜੀ ਥਰਡ ਡਿਗਰੀ ਦੀ ਅਕਸਰ ਜਿਹੜਾ ਜੀ ਉਹ ਗੱਲ ਚੱਲਦੀ ਆ, ਇਹ ਉਹਦਾ ਇੱਕ ਪੱਖ ਜਿਹੜਾ ਉਹ ਕਿਹਾ ਜਾ ਸਕਦਾ ਕਿ 12 ਸਾਲ ਦਾ ਬੱਚਾ ਜਿਹੜਾ ਮਾਸੂਮ ਬੱਚਾ ਹੁੰਦਾ, ਉਹਦਾ ਇਹ ਹਸ਼ਰ ਜਿਹੜਾ ਜੀ ਉਹ ਬਠਿੰਡੇ ਦੀ ਪੁਲਿਸ ਨੇ ਕਰਤਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਸ਼ਿਆਂ ਦੀ ਵਿਕਰੀ ਤੇ। ਲੱਗਦਾ ਸੀਗਾ ਕਿ ਅੱਗੇ ਵੱਡੇ ਵਾਅਦੇ ਵੀ ਕੀਤੇ ਗਏ ਸੀਗੇ ਕਿ ਠੱਲ ਪੈ ਜਾਊਗੀ, ਪਰ ਨਸ਼ਿਆਂ ਦੀ ਵਿਕਰੀ ਆ ਉਸੇ ਤਰ੍ਹਾਂ ਨਾਲ ਬੇਖੌਫ ਚੱਲ ਰਹੀ ਹੈ। ਐਕਚੁਅਲੀ ਦੀ ਇਹ ਮਾਮਲਾ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਜਿਹੜਾ ਜੀ ਸਾਂਝਾ ਕੀਤਾ ਸੀਗਾ। ਜਦੋਂ ਨਵੀਂ ਸਰਕਾਰ ਜਿਹੜੀ ਹੈ ਜੀ ਉਹ ਬਣੀ ਆ ਤਾਂ ਉਦੋਂ ਇਹ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀਗਾ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਜਿਹੜਾ ਜੀ ਉਹ ਪੰਜਾਬ 'ਚੋਂ ਖਤਮ ਹੋ ਜਾਊਗਾ। ਪੰਜਾਬ ਸਰਕਾਰ ਨੇ ਮੁੱਢਲੇ ਰੂਪ ਦੇ ਵਿੱਚ ਕੁਝ ਚੰਗੇ ਸਟੈਪ ਚੁੱਕੇ। ਹਰਪ੍ਰੀਤ ਸਿੰਘ ਸਿੱਧੂ ਜਿਹੜੇ ਸੀ ਉਹਨਾਂ ਨੂੰ ਜਿਹੜੀ ਇਹ ਬਣਾਈ ਗਈ STFC ਉਹਦਾ ਮੁਖੀ ਲਾਇਆ ਗਿਆ, ਉਹਨਾਂ ਨੂੰ ਪਾਵਰਾਂ ਦਿੱਤੀਆਂ ਗਈਆਂ, ਜਾਂਚ ਸ਼ੁਰੂ ਹੋ ਗਈ। ਚਲਦਿਆਂ ਜਾਂਚ ਜਿਹੜੀ ਸੀ ਇੱਕ ਇੰਸਪੈਕਟਰ ਇੰਦਰਜੀਤ ਤੱਕ ਪਹੁੰਚ ਗਈ, ਜਿਹਦੇ ਤੋਂ ਕਿਲੋਆਂ ਦੇ ਹਿਸਾਬ ਦੇ ਨਾਲ ਚਿੱਟਾ ਫੜਿਆ ਗਿਆ। ਕਿ 47 ਫੜੀਆਂ ਗਈਆਂ। ਅੱਗੋਂ ਇਹ ਹੋ ਗਿਆ ਕਿ ਇਹ ਜਾਂਚ ਜਿਹੜੀ ਹੈ ਜੀ ਤੁਰ ਪਈ ਵੱਡੇ ਅਫਸਰਾਂ ਵੱਲ ਨੂੰ। ਇੱਕ SSP ਤੱਕ ਨੂੰ ਜਾਂਚ ਦੇ ਵਿੱਚ ਸ਼ਾਮਲ ਕਰ ਲਿਆ ਗਿਆ, ਸੱਦਿਆ ਵੀ ਗਿਆ। ਉਹਦਾ ਨਾਮ ਵੀ ਜਿਹੜਾ ਜੀ ਚਾਰਜ ਸ਼ੀਟ ਦੇ ਵਿੱਚ ਹੈ। ਉਹ ਵੱਖਰੇ ਤੌਰ ਦੇ ਉੱਤੇ ਹੁਣ ਚਿੱਠੀ ਜਿਹੜੀ ਜੀ ਉਹ ਲਿਖੀ ਜਾਂਦਾ ਹੈ ਕਿ ਮੈਨੂੰ ਇਹਦੇ ਵਿੱਚ ਫਸਾਇਆ ਗਿਆ। ਨਸ਼ਿਆਂ ਦੀ ਰਿਕਵਰੀ ਤੇ ਜਿਹੜੀਆਂ ਗ੍ਰਿਫਤਾਰੀਆਂ ਅੱਗੇ ਤੋਂ ਅੱਗੇ ਹੋਣੀਆਂ ਸੀ ਉਹ ਉੱਥੇ ਹੀ ਅਟਕ ਗਈਆਂ ਸਾਰੀਆਂ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਰਿਪੋਰਟਾਂ ਜਿਹੜੀਆਂ ਆਈਆਂ ਕਿ ਜਿਹੜੀ STF ਹੈ, ਜਿੰਨਾ ਸਟਾਫ ਉਹਨੂੰ ਚਾਹੀਦਾ ਉਹਦੇ ਕੋਲੇ ਅੱਧਾ ਸਟਾਫ ਵੀ ਹੈ ਨੀਗਾ। ਹਰਪ੍ਰੀਤ ਸਿੰਘ ਸਿੱਧੂ ਹੋਰੀ ਬਾਰ-ਬਾਰ ਲਿਖ ਚੁੱਕੇ ਨੇ ਸਰਕਾਰ ਨੂੰ ਸਟਾਫ ਦੇਣ ਦੇ ਵਾਸਤੇ, ਉਹਨਾਂ ਨੂੰ ਸਟਾਫ ਤੱਕ ਨਹੀਂ ਦਿੱਤਾ ਜਾ ਰਿਹਾ। ਉਹਦਾ ਰੀਜ਼ਨ ਜਿਹੜਾ ਜੀ ਕਿਤੇ ਨਾ ਕਿਤੇ ਇਹ ਦੱਸੀਦਾ ਹੈ ਕਿ ਪੁਲਿਸ ਦੇ ਅੰਦਰ ਜੋ ਕੁਝ ਚੱਲ ਰਿਹਾ, ਧੜੇਬੰਦੀ ਜਿਹੜੀ ਬਣੀ ਹੋਈ ਆ, ਉਹਨੂੰ ਲੱਗਦਾ ਹੈ ਕਿ ਜੇ ਵੱਡੇ ਅਫਸਰਾਂ ਵੱਲ ਨੂੰ ਗੱਲ ਤੁਰ ਪਈ ਤੇ ਉਹ ਕਿੱਥੇ ਜਾਣਗੇ।
ਇਸ ਕਰਕੇ ਜਿਹੜਾ ਜੀ ਇਹਨੂੰ ਰੋਕਣ ਦੇ ਯਤਨ ਜਿਹੜੇ ਨਿਰੰਤਰ ਜਾਰੀ ਨੇ ਤੇ ਉਸ ਰੋਕਣ ਦੇ ਯਤਨਾਂ ਦੇ ਵਿੱਚ ਜਿਹੜਾ ਜੀ ਸਾਰਾ ਕੁਝ ਫਿਰ ਉਸੇ ਤਰੀਕੇ ਦੇ ਨਾਲ ਚੱਲਣਾ ਸ਼ੁਰੂ ਹੋ ਗਿਆ ਜੀ। ਥਾਂ ਥਾਂ ਦੇ ਉੱਤੇ ਵਿਕਰੀ ਜਿਹੜੀ ਹੈ ਜੀ ਉਹ ਨਸ਼ਿਆਂ ਦੀ ਉਸੇ ਤਰੀਕੇ ਦੇ ਨਾਲ ਚੱਲ ਰਹੀ ਹੈ। ਉਹ ਚਾਹੇ ਰਾਜਸਥਾਨ ਤੋਂ ਆਉਣ ਵਾਲੀ ਭੁੱਕੀ ਹੋਵੇ ਤੇ ਚਾਹੇ ਚਿੱਟੇ ਦੇ ਜਿਹੜੇ ਹੈ ਜੀ ਵਪਾਰੀ ਹੋਣ, ਉਹਨਾਂ ਦਾ ਕੰਮ ਧੰਦਾ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਤੁਰਿਆ ਜਾ ਰਿਹਾ। ਹਾਲਾਤ ਜਿਹੜੇ ਇਹ ਆ ਕਿ ਈਜ਼ੀ ਅਵੇਲੇਬਿਲਿਟੀ ਜਿਹੜੀ ਨਸ਼ਿਆਂ ਦੀ ਹੈ ਉਹਦੇ ਉੱਤੇ ਕੋਈ ਠੱਲ ਜਿਹੜੀ ਉਹ ਨਹੀਂ ਪਈ ਤੇ ਨੌਜਵਾਨ ਜਿਹੜੇ ਆ ਉਹ ਮੌਤ ਦੇ ਮੂੰਹ ਪਈ ਜਾ ਰਹੇ ਆ। ਜੇ ਕੱਲ ਦੀ ਗੱਲ ਹੀ ਕਰੀਏ, ਇੱਕ ਦਿਨ ਦੇ ਵਿੱਚ ਜ਼ੀਰੇ ਦੀ ਪੁਲਿਸ ਨੇ ਇੱਕ ਜਿਹੜੀ ਸੜਕ ਦੇ ਕੰਢੇ ਖੜੀ ਕਾਰ ਸੀਗੀ ਉਹ ਦੇਖੀ ਤਾਂ ਉਹਦੇ ਵਿੱਚੋਂ ਇੱਕ ਤਾਂ ਲਾਸ਼ ਲੱਭੀ ਜੀ ਮੁੰਡੇ ਦੀ। ਇਹ ਕੱਲਾ ਮੁੰਡਾ ਜਿਹੜਾ ਜੀ ਉਹ ਦੱਸੀਦਾ ਸੁਖਪ੍ਰੀਤ ਸਿੰਘ ਦਾ ਨਾਂ ਸੀਗਾ, ਪਿੰਡ ਮਣਕਿਆਂ ਵਾਲੀ ਜ਼ੀਰੇ ਦੇ ਨੇੜੇ ਦਾ, ਔਰ ਇਹਦੇ ਟੀਕਾ ਲੱਗਿਆ ਸੀਗਾ ਜੀ ਬਾਂਹ ਦੇ ਵਿੱਚ। ਓਵਰਡੋਜ਼ ਦੇ ਨਾਲ ਇਹਦੀ ਮੌਤ ਹੋ ਗਈ। ਇਹਦਾ ਇੱਕ ਹੋਰ ਨਾਲ ਸਾਥੀ ਸੀਗਾ ਜੀ ਪਿੰਡ ਕੱਚਰ ਭੰਨ ਤੋਂ, ਜਿਹੜੀ ਜਾਂਦੀ ਸ਼ੀੜੀ ਸਾਹਿਬ ਨੂੰ, ਉੱਥੇ ਇਹ ਜਿਹੜੀ ਉਹ ਕਾਰ ਖੜੀ ਸੀਗੀ। ਇਹ ਨਾਲ ਦਾ ਇਹਦਾ ਸਾਥੀ ਜਗਜੀਤ ਸਿੰਘ ਸੀਗਾ ਜਿਹੜਾ ਸਨੇਰ ਦਾ ਸੀ। ਦੋਨਾਂ ਨੇ ਜਿਹੜਾ ਜੀ ਉਹ ਚਿੱਟਾ ਲੈ ਕੇ ਨਸ਼ਾ ਕੀਤਾ। ਜਗਜੀਤ ਸਿੰਘ ਹਾਲ ਦੀ ਘੜੀ ਜ਼ਿੰਦਗੀ ਮੌਤ ਦੀ ਲੜਾਈ ਹਸਪੀਟਲ 'ਚ ਲੜ ਰਿਹਾ, ਜਦੋਂ ਕਿ ਸੁਖਪ੍ਰੀਤ ਜਿਹੜਾ ਸੀਗਾ ਜੀ ਉਹਦੀ ਡੈੱਡ ਬੋਡੀ ਲੈ ਕੇ ਮਾਪੇ ਜਿਹੜੇ ਜੀ ਚਲੇ ਗਏ, ਜਿਹਦਾ ਕੁਝ ਸਮਾਂ ਪਹਿਲਾਂ ਅਜੇ ਵਿਆਹ ਹੋਇਆ ਸੀਗਾ ਔਰ ਕੱਲਾ ਪੁੱਤ ਸੀਗਾ ਮਾਪਿਆਂ ਦਾ। ਪੰਜਾਬ ਦੇ ਵਿੱਚ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਜਿਹੜੀਆਂ ਜੀ ਉਸੇ ਤਰੀਕੇ ਦੇ ਨਾਲ ਦੁਬਾਰਾ ਫੇਰ ਸ਼ੁਰੂ ਹੋ ਗਈਆਂ ਨੇ। ਸ਼ੁਰੂਆਤੀ ਦੌਰ ਦੇ ਵਿੱਚ ਇਹ ਠੀਕ ਹੈ ਤੇ ਕੁਝ ਜਿਹੜੀ ਹੈ ਜੀ ਉਹ ਠੱਲ ਪਈ ਸੀਗੀ ਔਰ ਨਸ਼ਾ ਵੇਚਣ ਵਾਲੇ ਜਿਹੜੇ ਸੀ ਉਹ ਦੂਜੇ ਸੂਬਿਆਂ ਵੱਲ ਨੂੰ ਚਲੇ ਗਏ ਸੀ, ਪਰ ਇੱਥੇ ਆ ਕੇ ਹੁਣ ਉਹਨਾਂ ਨੇ ਆਪਣੀਆਂ ਦੁਕਾਨਾਂ ਸ਼ਾਇਦ ਦੁਬਾਰਾ ਫੇਰ ਖੋਲ ਲਈਆਂ ਨੇ। ਬਿਲਕੁਲ ਜੀ, ਗੰਢ ਧੁੱਪ ਵੀ ਦੁਬਾਰਾ ਹੋ ਗਈ ਹੋਣੀ ਆ ਕਿਉਂਕਿ ਪੁਲਿਸ ਤੇ ਉਹੀ ਆ ਨਾ। ਤੇ ਅੱਗੇ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਜੇ ਗੱਲ ਕਰੀਏ, ਵੱਡੇ ਬਾਦਲ ਦੀ, ਉਹਨਾਂ ਨੇ ਕੇਕ ਵੀ ਕੱਟਿਆ ਪਰ ਲੱਗਦਾ ਉਹਨਾਂ ਨੂੰ ਹੁਣ ਭੁੱਲ ਭੁਲਈਆ ਹੀ ਹੋ ਗਈ ਹੈ ਦਿਮਾਗ ਦੇ ਵਿੱਚ। ਕਹਿੰਦੇ ਉਹਨਾਂ ਨੂੰ ਆਪਣੀ ਉਮਰ ਹੀ ਭੁੱਲ ਗਈ। ਬਿਲਕੁਲ ਜੀ, ਇਹ ਐਕਚੁਅਲੀ ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਸਲ ਉਮਰ ਜਿਹੜੀ ਕਿੰਨੀ ਆ ਉਹ ਨਹੀਂ ਪਤਾ, ਉਹਨਾਂ ਨੂੰ ਵੀ ਸ਼ਾਇਦ ਨਹੀਂ ਪਤਾ। ਅਕਸਰ ਇੱਕ ਉਹਨਾਂ ਦਾ ਬੜਾ ਪੈਟ ਡਾਇਲਾਗ ਹੈ ਜੀ, ਉਹਨਾਂ ਨੂੰ ਕੋਈ ਚੀਜ਼ ਜਿਹੜੀ ਉਹ ਪੁੱਛ ਲਓ, ਜਦੋਂ ਮੁੱਖ ਮੰਤਰੀ ਰਹੇ ਇਹਦੀ ਬੜਾ ਰੌਲਾ ਪੈਂਦਾ ਕਿ ਤੁਹਾਡੀਆਂ ਬੱਸਾਂ ਜਿਹੜੀਆਂ ਦੀ ਉਹ ਬੜੀ ਤੇਜ਼ ਰਫ਼ਤਾਰ ਚੱਲਦੀਆਂ, ਬੰਦੇ ਦਿੰਦੀਆਂ ਨੇ ਥੱਲੇ। ਕਹਿੰਦੇ ਅੱਛਾ ਵੀ ਸਾਨੂੰ ਨਹੀਂ, ਮੈਨੂੰ ਤਾਂ ਨਹੀਂ ਪਤਾ ਵੀ ਸਾਡੀ ਕੋਈ ਟਰਾਂਸਪੋਰਟ ਕੰਪਨੀ ਵੀ ਆ। ਕੇਬਲ ਦੇ ਬਾਰੇ ਪੁੱਛ ਲਓ, ਉਹ ਕਹਿੰਦੇ ਜੀ ਇਹ ਕੀ ਹੁੰਦੀ ਆ, ਮੈਨੂੰ ਨਹੀਂ ਪਤਾ ਕਿ ਕੇਬਲ ਜਿਹੜੀ ਉਹ ਕੀ ਆ। ਰੇਤਾ ਦੇ ਬਾਰੇ ਪੁੱਛ ਲਓ, ਇਹੀ ਜਵਾਬ ਜਿਹੜਾ ਵੀ ਉਹ ਦਿੰਦੇ ਰਹੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਨਮ ਦਿਨ ਸੀਗਾ ਜੀ ਔਰ ਉਹਨਾਂ ਨੂੰ ਇੱਕ ਸਰਪ੍ਰਾਈਜ਼ ਜਿਹੜੀ ਹੈ ਜੀ ਉਹ ਪਾਰਟੀ ਦੀ ਸਰਪ੍ਰਾਈਜ਼ ਸਮਾਗਮ ਜਿਹੜਾ ਸੀਗਾ ਜੀ ਉਹ ਕਰਵਾਇਆ ਗਿਆ ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹਦੇ ਵਿੱਚ ਕੇਕ ਵੀ ਕੱਟਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਦੀ ਉਮਰ ਕਿੰਨੀ ਆ, ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ ਮੇਰੀ ਉਮਰ ਜਿਹੜੀ ਆ ਉਹ ਕਿੰਨੀ ਆ। ਭਾਵ ਕਿ ਉਹਦਾ ਡਾਇਲਾਗ ਸੀਗਾ ਉਹਨਾਂ ਦਾ ਉਮਰ ਵਾਲੇ ਮਾਮਲੇ ਦੇ ਉੱਤੇ ਵੀ ਜਿਹੜਾ ਜੀ ਉਹ ਦਿੱਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿ ਸੁਖਬੀਰ ਸਿੰਘ ਬਾਦਲ ਹੋਰੀ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਲੋਕਾਂ ਦੇ ਨਾਲ ਧਰਨਿਆਂ 'ਚ ਡਟੇ ਹੋਏ ਆ, ਇਸ ਗੱਲ ਦੀ ਉਹਨਾਂ ਨੂੰ ਖੁਸ਼ੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਦੇਸ਼ ਦੇ ਵਾਸਤੇ, ਪਾਰਟੀ ਦੇ ਵਾਸਤੇ ਜਿਹੜੀਆਂ ਜੀ ਔਰ ਪੰਥ ਦੇ ਵਾਸਤੇ ਸੇਵਾਵਾਂ ਜਿਹੜੀਆਂ ਜੀ ਅਖੀਰਲੇ ਸਾਹ ਤੱਕ ਨਿਭਾਉਂਦੇ ਰਹਿਣਗੇ। ਕੁਝ ਵੈਸੇ ਜਿਹੜੀ ਉਮਰ ਦੀ ਗੱਲ ਹੈ ਜੀ, ਕਿੰਤੂ ਪਰੰਤੂ ਪਿਛਲੇ ਸਮੇਂ 'ਚ ਵੀ ਹੁੰਦੇ ਰਹੇ ਆ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਭਰਾ ਨੇ, ਉਹ ਇੱਕ ਵਾਰੀ ਉਹਨਾਂ ਦਾ ਬਿਆਨ ਇਸ ਪੱਖੋਂ ਚਰਚਾ ਦੇ ਵਿੱਚ ਆਇਆ ਸੀਗਾ। ਉਹ ਕਹਿੰਦੇ ਕਿ ਮੇਰੇ ਸਹੁਰਾ ਸਾਹਿਬ ਤੇ ਬਾਦਲ ਸਾਹਿਬ ਹਮ ਉਮਰ ਨੇ, ਉਹ ਇਕੱਠੇ ਪੜ੍ਹੇ ਵੀ ਨੇ ਕਿਸੇ ਟਾਈਮ। ਉਹਨਾਂ ਬੇਸ਼ੱਕ ਉਹ ਦੁਨੀਆ 'ਚ ਹੈ ਨਹੀਂ ਗੇ, ਪਰ ਉਹਨਾਂ ਦੀ ਏਜ ਦੇ ਹਿਸਾਬ ਦੇ ਨਾਲ ਬਾਦਲ ਸਾਹਿਬ ਦੀ ਜਿਹੜੀ ਉਮਰ ਆ ਉਹ 93 ਪਾਰ ਕਰ ਚੁੱਕੀ ਆ, ਪਰ ਉਹ ਕਹਿੰਦੇ ਕਿ ਉਹ ਆਪਣਾ 90ਵਾਂ ਜਨਮ ਦਿਨ ਮਨਾ ਰਹੇ ਸੀ। ਬਿਲਕੁਲ ਸ਼ੁਕਰ ਕਰੋ ਉਹਨੇ 90ਵਾਂ ਮਨਾਇਆ ਹਜੇ। ਤੇ ਪਰ ਜਿਸ ਤਰ੍ਹਾਂ ਉਹਨਾਂ ਨੂੰ ਸਾਰਾ ਕੁਛ ਹੀ ਪਤਾ ਨਹੀਂ ਗਾ ਹੈਗਾ, ਤੇ ਜੇ ਕੱਲ੍ਹ ਨੂੰ ਉਹਨਾਂ ਦੇ ਬੱਚਿਆਂ ਬਾਰੇ ਪੁੱਛਿਆ ਤੇ ਸ਼ਾਇਦ ਜਵਾਬ ਇਸੇ ਤਰ੍ਹਾਂ ਦਾ ਹੋਊਗਾ। ਤੇ ਆਪਾਂ ਇੱਕ ਬੈਂਕਾਂ ਦੀ ਸੰਬੰਧੀ ਜਿਹੜੀ ਗੱਲ ਚੱਲ ਰਹੀ ਆ, ਉਹ ਬੜੀ ਲੋਕਾਂ ਦੇ ਵਿੱਚ ਚਰਚਾ ਬਣੀ ਹੋਈ ਆ ਕਿ ਇਹਨਾਂ ਨੇ ਕੋਈ ਨਵਾਂ ਕਾਨੂੰਨ ਬਣਾਉਣਾ। ਦੇਖੋ ਇਹ ਮਾਮਲਾ ਜਿਹੜਾ ਜੀ ਇਹਨਾਂ ਦਿਨਾਂ ਦੇ ਵਿੱਚ ਬੜਾ ਚਰਚਾ ਦੇ ਵਿੱਚ ਹੈ। ਹਾਲਾਂਕਿ ਜਿਹੜੀ ਫਾਈਨੈਂਸ ਮਿਨਿਸਟਰੀ ਆ, ਮੈਂ ਇਹ ਜ਼ਰੂਰ ਦੱਸਣਾ ਜੀ ਕਿ ਉਹ ਇਹ ਕਹਿ ਰਹੀ ਹੈ ਕਿ ਇਹ ਐਵੇਂ ਮੀਡੀਆ ਦੇ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੇ ਤੇ ਇਹਦੇ ਵਿੱਚ ਕੋਈ ਵੀ ਸੱਚਾਈ ਜਿਹੜੀ ਆ ਉਹ ਨਹੀਂ ਆ।
ਪਰ ਜਿਹੜੀ ਇਹ ਚਰਚਾ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ ਕਿ ਜੋ ਬੈਂਕਾਂ ਦਾ ਦਿਵਾਲਾ ਜਿਹੜਾ ਜੀ ਉਹ ਨਿਕਲਿਆ ਹੋਇਆ, ਜਿਹੜੇ ਤਰੀਕੇ ਦੇ ਨਾਲ ਸਰਕਾਰ ਇਸ ਮਾਮਲੇ ਦੇ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੀ ਹੈ ਕਿ ਇੱਕ ਕਾਨੂੰਨ ਜਿਹੜਾ ਲਿਆਂਦਾ ਜਾਵੇ ਜਿਹਦੇ ਨਾਲ ਜੇ ਉਹ ਕਾਨੂੰਨ ਆ ਜਾਂਦਾ ਤੇ ਮਾਹਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਲੋਕਾਂ ਦਾ ਬੈਂਕਾਂ ਦੇ ਵਿੱਚ ਪਿਆ ਪੈਸਾ ਮਿੱਟੀ ਹੋਣ ਦੇ ਚਾਂਸਸ ਨੇ। ਇਹ ਜਾਣਕਾਰ ਦੱਸਦੇ ਆ ਕਿ ਉਹਦੇ ਜੇ ਉਹ ਕਾਨੂੰਨ ਆ ਜਾਂਦਾ ਲੋਕ ਸਭਾ ਦੇ ਵਿੱਚ, ਕਿਉਂਕਿ ਉਹ ਪਾਸ ਹੋਊਗਾ, ਉਦੋਂ ਬਾਅਦ ਇਹ ਕਿਸੇ ਕੋਲੇ ਰਾਈਟ ਨਹੀਂ ਰਹੂਗਾ ਕਿ ਉਹਨੂੰ ਚੈਲੰਜ ਕੀਤਾ ਜਾ ਸਕੇ ਸੁਪਰੀਮ ਕੋਰਟ ਤੱਕ ਵੀ, ਕਿਉਂਕਿ ਜੇ ਕਾਨੂੰਨਾਂ ਦੇ ਰੂਪ ਅਖਤਿਆਰ ਕਰਤਾ ਤੇ ਇਟ ਮੀਨਸ ਕਿ ਉਹ ਪੱਕਾ ਹੋ ਗਿਆ। ਇਹਦੇ ਤਹਿਤ ਮੰਨ ਲਓ ਜੇ ਕਿਸੇ ਦਾ 10 ਲੱਖ ਰੁਪਈਆ ਬੈਂਕ ਦੇ ਵਿੱਚ ਜਿਹੜਾ ਜੀ ਉਹ ਪਿਆ, ਉਹ ਚਾਹੇ FD ਦੇ ਰੂਪ ਦੇ ਵਿੱਚ ਪਿਆ, ਚਾਹੇ ਉਹ ਕੈਸ਼ ਜਿਹੜਾ ਜੀ ਉਹ ਪਿਆ, ਉਹਦੇ ਨਾਲ ਜਿਹੜਾ ਜੀ ਉਹ ਬੈਂਕ ਇਹ ਕਹਿ ਸਕਦਾ ਭਾਈ ਮੇਰੇ ਕੋਲੇ ਤੇਰਾ ਪੈਸਾ ਹੈ ਨੀ ਗਾ, 10 ਲੱਖ ਚੋਂ ਆਹ ਲੱਖ ਰੁਪਈਆ ਲੈ ਲਾ ਜਾਂ 1.5 ਲੱਖ ਲੈ ਲਾ, ਬਾਕੀ ਜਿਹੜਾ ਜੀ ਉਹ ਤੇਰਾ ਗਿਆ ਇਸ ਤਰੀਕੇ ਦੇ ਨਾਲ ਕਿ ਉਹ ਕਹੂਗਾ ਕਿ ਮੇਰੇ ਬੈਂਕ ਦੇ ਜਿਹੜੇ ਸ਼ੇਅਰ ਹੈ ਜਾਂ ਆਹ ਜਿਹੜੇ ਸ਼ੇਅਰ ਹੈ ਤੈਨੂੰ ਉਸ ਪੈਸੇ ਦੇ ਦਿੱਤੇ ਜਾਂਦੇ, ਉਹ ਸ਼ੇਅਰ ਜਿਨ੍ਹਾਂ ਨੂੰ ਪੁੱਛਦਾ ਕੋਈ ਨਹੀਂ ਭਾਵ ਕਿ ਉਹ ਕਦੋਂ ਵੱਧ ਸਕਦੇ ਆ, ਕਦੋਂ ਵਾਪਸ ਪੈਸਾ ਆ ਸਕਦਾ, ਇਹਦੀ ਕੋਈ ਗਰੰਟੀ ਜਿਹੜੀ ਹੈ ਜੀ ਉਹ ਨਹੀਂ ਹੋਊਗੀ। ਇਹ ਜਾਣਕਾਰ ਜਿਹੜੇ ਆ ਜੀ ਉਹ ਦੱਸਦੇ ਆ। ਮੈਂ ਇਹਨਾਂ ਜ਼ਰੂਰ ਕਹਿ ਦੇਵਾਂ ਕਿ ਇਹ ਜਿਹੜੀ ਚਰਚਾ ਚੱਲ ਰਹੀ ਆ ਇਹਦੇ ਤੋਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਕਈ ਲੋਕ ਜਿਹੜਾ ਜੀ ਉਹ ਡਰ ਜਾਂਦੇ ਆ ਕਿ ਉਹਨਾਂ ਦੇ ਪੈਸੇ ਦਾ ਕੀ ਬਣੂਗਾ। ਇਹ ਮਹਿਜ਼ ਅਜੇ ਚਰਚਾ ਚੱਲ ਰਹੀ ਹੈ। ਜਿਹੜੀ ਫਾਈਨੈਂਸ ਮਿਨਿਸਟਰੀ ਆ ਉਹ ਇਹ ਕਹਿੰਦੀ ਹੈ ਕਿ ਇਹ ਮੀਡੀਆ ਇਸ ਚੀਜ਼ ਨੂੰ ਜਿਹੜੀ ਜੀ ਹਵਾ ਦੇ ਰਿਹਾ, ਏਦਾਂ ਦੀ ਕੋਈ ਗੱਲ ਨਹੀਂ, ਇਸ ਤਰ੍ਹਾਂ ਦਾ ਅਸੀਂ ਕੋਈ ਕਾਨੂੰਨ ਜਿਹੜਾ ਜੀ ਉਹ ਨਹੀਂ ਲਿਆ ਰਹੇ। ਪਰ ਸਿਆਣੇ ਕਹਿੰਦੇ ਆ ਕਿ ਧੂੰਆਂ ਉੱਥੇ ਹੁੰਦਾ ਜਿੱਥੇ ਅੱਗ ਹੋਵੇ। ਤੋ ਇਹ ਕਿਤੇ ਨਾ ਕਿਤੇ ਕੋਈ ਨਾ ਕੋਈ ਚਰਚਾ ਜਿਹੜੀ ਆ ਜੀ ਉਹ ਅੰਦਰ ਖਾਤੇ ਚੱਲ ਰਹੀ ਆ। ਨੋਟਬੰਦੀ ਹੋਵੇ, GST ਹੋਵੇ, ਜਿਹੜੇ ਤਰੀਕੇ ਦੇ ਨਾਲ ਇਹ ਲਾਗੂ ਕੀਤੀ ਗਈ ਆ, ਜੇ ਉਸ ਪੁਆਇੰਟ ਆਫ ਵਿਊ ਨਾਲ ਦੇਖੀਏ ਹੋ ਸਕਦਾ ਜੀ ਕਿ ਸਰਕਾਰ ਜਿਹੜੀ ਆ ਉਹ ਆਪਣਾ ਪੈਰ ਇੱਕ ਵਾਰੀ ਫੇਰ ਪਹਾੜੀ ਦੇ ਉੱਤੇ ਦੁਬਾਰਾ ਮਾਰੇ। ਬਿਲਕੁਲ ਜੀ। ਫਿਰ ਤੇ ਲੋਕਾਂ ਨੇ ਬਾਅਦ ਵਿੱਚ ਬੈਂਕਾਂ ਵੱਲ ਮੂੰਹ ਨਹੀਂ ਕਰਨਾ। ਅੱਗੇ ਲੋਕੀ ਚੁੱਲ੍ਹਿਆਂ ਦੇ ਮੁੰਡ ਦੱਬਦੇ ਸੀ ਪੈਸੇ, ਹੁਣ ਤੇ ਚੁੱਲ੍ਹੇ ਵੀ ਹੈ ਨਹੀਂ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਬੰਨੂ ਜੀ, ਉਹ ਦੱਸਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।